ਇਸ ਤੋਂ ਵੱਡੀ ਮੁਹੱਬਤ ਕੀ ਹੋ ਸਕਦੀ। ਬਾਬਾ ਜੀ ਆਪਣੇ ਉੱਥੇ ਗਏ ਸੀ ਪਿੰਡ ਪੁਰਾਣੇ, ਜਿੱਥੇ ਇਹਨਾਂ ਦੇ ਵਾਲਦੈਨ ਜਾਂ ਦਾਦਾ ਜੀ ਜਿੱਥੋਂ ਦੇ ਰਹਿਣ ਵਾਲੇ ਸੀ, ਤੇ ਉੱਥੋਂ ਲੈ ਕੇ ਆਏ ਨੇ ਆਪਣੇ ਘਰ ਦੀ ਮਿੱਟੀ। ਇਹ ਸਾਡਾ ਸੁਪਨਾ ਸੀ, ਅਸੀਂ ਅਰਦਾਸ ਕਰਦੇ ਹੁੰਦੇ ਸੀ, ਅੱਜ ਸਾਡਾ ਸੁਪਨਾ ਸੱਚ ਹੋ ਗਿਆ। ਤੇ ਤੁਸੀਂ ਇੱਥੇ ਨਨਕਾਣਾ ਸਾਹਿਬ ਆਏ ਹੋ, ਤੁਹਾਨੂੰ ਬਾਬਾ ਗੁਰੂ ਨਾਨਕ ਸਾਹਿਬ ਦੇ ਮੱਥਾ ਟੇਕ ਕੇ ਕਿਹਦਾ ਲੱਗ ਰਿਹਾ? ਮੱਥਾ ਟੇਕ ਕੇ ਇਸ ਤਰ੍ਹਾਂ ਲੱਗ ਰਿਹਾ ਕਿ ਸਾਨੂੰ ਇੱਕ ਨਵਾਂ ਜੀਵਨ ਮਿਲਿਆ ਹੈ। ਤੁਸੀਂ ਜੁੜੇ ਹੋ ਸਾਡੇ ਚੈਨਲ ਨਾਲ, ਸੋਸ਼ਲ ਅਲਰਟ ਨਾਲ। ਅਸੀਂ ਜਦੋਂ ਇਹ ਸੜਕ ਤੋਂ ਜਾ ਰਹੇ ਸਾਂ ਤੇ ਸਾਨੂੰ ਇਹ ਨਹੀਂ ਲੱਗ ਰਿਹਾ ਸੀ ਵੀ ਅਸੀਂ ਆਇਆ, ਇਦਾਂ ਲੱਗ ਰਿਹਾ ਸੀ ਵੀ ਅਸੀਂ ਆਪਣੇ ਦਾਦੇ ਦੀਆਂ ਅੱਖਾਂ ਦੇ ਨਾਲ ਇਹ ਸਾਰਾ ਜੰਨਤ ਵੇਖ ਰਹੇ ਹਾਂ। ਤੇ ਤੁਹਾਨੂੰ ਕਿਹਦਾ ਲੱਗ ਰਿਹਾ ਇੱਥੇ ਆ? बहुत अच्छा, इस तरह लगता है कि कोई अलौकिक नज़ारा देख रहे हैं। ਇਹ ਤਾਂ ਇਸ ਤਰ੍ਹਾਂ ਹੈ ਜੀ, ਜਿਸ ਤਰ੍ਹਾਂ ਮੁਸਲਮਾਨਾਂ ਲਈ ਮੱਕਾ ਹੈਗਾ ਹੈ, ਉਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਥਾਨ ਹੈਗਾ ਹੈ ਸਾਡੇ ਲਈ ਵੀ ਮਤਲਬ ਬਹੁਤ ਪਵਿੱਤਰ ਜਗ੍ਹਾ ਹੈ। ਤੁਹਾਨੂੰ ਕਿਹਦਾ ਲੱਗਿਆ ਇੱਥੇ ਆ ਕੇ ਪਾਕਿਸਤਾਨ? ਮੈਂ ਕਹਿੰਦੇ I consider myself very lucky, not only me, all the pilgrims have come from Jammu, from all over world. अस्सलाम वालेकुम, मैं ਤੁਹਾਡਾ ਆਪਣਾ ਵਕਾਰ ਭਿੰਡਰ ਤੇ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸੋਸ਼ਲ ਅਲਰਟ। ਮੈਂ ਇਸ ਟਾਈਮ ਮੌਜੂਦ ਹਾਂ ਨਨਕਾਣਾ ਸਾਹਿਬ ਦੀ ਧਰਤੀ ਤੇ। ਇੱਥੇ ਬਾਬਾ ਗੁਰੂ ਨਾਨਕ ਸਾਹਿਬ ਦਾ ਉਰਸ ਚੱਲ ਰਿਹਾ ਤੇ ਸਾਡੇ ਇੱਥੇ ਨਾਲ ਮੌਜੂਦ ਨੇ ਇੰਡੀਆ ਤੋਂ ਬਾਰਡਰੋਂ ਪਾਰ ਸਾਡੇ ਭਰਾ ਸਰਦਾਰ ਜਿਹੜੇ ਇੱਥੇ ਆਏ ਨੇ। ਕਾਫੀ ਅੱਛਾ ਮਾਹੌਲ ਹੈ, ਉਹ ਇੰਜੋਏ ਕਰਦੇ ਪਏ ਨੇ, ਖੁਸ਼ੀਆਂ ਮਨਾ ਰਹੇ ਨੇ। ਤੇ ਆਜੋ ਅਸੀਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਹਾਂਜੀ ਭਾਜੀ, ਤੁਸੀਂ ਇੰਡੀਆ ਤੋਂ ਕਿਹੜੀ ਜਗ੍ਹਾ ਤੋਂ ਹੋ? ਮੈਂ ਜੀ ਤਰਨਤਾਰਨ ਸਾਹਿਬ ਤੋਂ ਆਇਆ ਜੀ। ਤੇ ਤੁਹਾਨੂੰ ਪਾਕਿਸਤਾਨ ਆ ਕੇ ਕਿਵੇਂ ਦਾ ਲੱਗਾ? ਬਹੁਤ ਸੋਹਣਾ ਜੀ, ਬਹੁਤ ਸੋਹਣਾ। ਗੁਰੂ ਸਾਹਿਬ ਜੀ ਦਾ ਗੁਰਪੁਰਬ ਹੈ ਤਾਂ ਬਹੁਤ ਸੋਹਣਾ ਲੱਗਾ ਜੀ। ਅੱਛਾ, ਜਿਵੇਂ ਇੱਥੇ ਮਾਹੌਲ ਹੈ, ਬਾਬਾ ਗੁਰੂ ਨਾਨਕ ਸਾਹਿਬ ਦਾ ਅੱਜ ਜਨਮ ਦਿਨ ਸੀ, ਤੇ ਤੁਹਾਨੂੰ ਉੱਥੇ ਮੱਥਾ ਟੇਕ ਕੇ ਕਿਹਦਾ ਫੀਲ ਹੋ ਰਿਹਾ? ਇਹ ਤਾਂ ਇਸ ਤਰ੍ਹਾਂ ਹੈ ਜੀ, ਜਿਸ ਤਰ੍ਹਾਂ ਮੁਸਲਮਾਨਾਂ ਲਈ ਮੱਕਾ ਹੈਗਾ ਹੈ, ਉਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਥਾਨ ਹੈਗਾ ਹੈ ਸਾਡੇ ਲਈ ਵੀ ਮਤਲਬ ਬਹੁਤ ਪਵਿੱਤਰ ਜਗ੍ਹਾ ਹੈ। ਮਤਲਬ ਇੱਥੋਂ ਸਾਡਾ ਰਿਲੀਜਨ ਸਟਾਰਟ ਹੋਇਆ ਤੇ ਇੱਥੇ ਆਉਣ ਦਾ ਸਾਡਾ ਮਕਸਦ ਆ ਜਿਹੜਾ ਪੂਰਾ ਹੋ ਗਿਆ। ਮਤਲਬ ਇਸ ਤੋਂ ਅੱਗੇ ਕੁਝ ਨਹੀਂ ਹੈਗਾ ਜੀ। ਹਰ ਸਾਲ ਆਉਂਦੇ ਤੁਸੀਂ ਜਾਂ ਪਹਿਲੀ ਦਫਾ ਆਏ ਹੋ? ਨਹੀਂ ਜੀ, ਫਸਟ ਟਾਈਮ ਆਇਆ ਜੀ। ਹਾਂਜੀ ਹਾਂਜੀ। ਤੇ ਅੱਗੋਂ ਆਣਾ ਪਸੰਦ ਕਰੋਗੇ ਤੁਸੀਂ ਇੱਥੇ ਪਾਕਿਸਤਾਨ 'ਚ? ਬਿਲਕੁਲ ਜੀ, ਬਿਲਕੁਲ। ਅੰਬੈਸੀ ਸਾਨੂੰ ਵੀਜ਼ਾ ਦੇਗੀ ਤਾਂ ਅਸੀਂ ਹਰ ਸਾਲ ਜਦੋਂ ਵੀ ਕੋਈ ਫੰਕਸ਼ਨ ਹੈਗਾ ਹੈ, ਕੋਈ ਪ੍ਰੋਗਰਾਮ ਹੈਗਾ, ਜ਼ਰੂਰ ਆਵਾਂਗੇ। ਪਾਕਿਸਤਾਨ ਮੁਲਕ ਇੰਜ ਦਾ ਉੱਥੇ ਕਿਸੇ ਦੀ ਜਾਨ ਸੇਫ ਨਹੀਂ, ਖਤਰਾ ਆ। ਤੇ ਤੁਹਾਨੂੰ ਕਿਵੇਂ ਲੱਗਦਾ ਕਿ ਪਾਕਿਸਤਾਨ ਕਿਵੇਂ ਦਾ ਮੁਲਕ ਹੈ? ਨਹੀਂ ਜੀ, ਬਹੁਤ ਵਧੀਆ ਹੈਗਾ। ਇੱਥੇ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ। ਬਸ ਨਿਊਜ਼ ਚੈਨਲ ਹੈ ਜੀ, ਉਹਨਾਂ ਦੇ ਵਿੱਚ ਤਾਂ ਕੁਝ ਵੀ ਤੁਹਾਨੂੰ ਪਤਾ ਹੈ ਜੀ, ਰਾਜਨੀਤੀ ਚੱਲਦੀ ਹੈ, ਸਿਸਟਮ ਚੱਲਦਾ ਹੈ ਇਸ ਤਰ੍ਹਾਂ ਦਾ। ਬਾਕੀ ਕੋਈ ਨਹੀਂ ਹੈ ਜੀ, ਸਭ ਆਪਣੇ ਪੰਜਾਬ ਵਰਗਾ ਮਾਹੌਲ ਹੈ, ਕਿਸੇ ਦੇਸ਼ ਉਪਰੇ ਦੇਸ਼ ਵਰਗਾ ਨਹੀਂ ਲੱਗਦਾ ਜੀ। ਅੱਛਾ, ਤੇ ਜਿਹੜੇ ਸਾਡੇ ਭਰਾ ਤੁਹਾਡੇ ਉੱਥੇ ਰਿਲੇਟਿਵ ਨੇ ਜਿਹੜੇ ਉਧਰੋਂ ਆਉਣਾ ਚਾਹੁੰਦੇ ਨੇ ਇੱਥੇ ਬਾਬਾ ਗੁਰੂ ਨਾਨਕ ਦੇ, ਜਾਂ ਵੈਸੇ ਪਾਕਿਸਤਾਨ ਫਿਰਨਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ? ਮੈਂ ਤਾਂ ਇਹੀ ਸਲਾਹ ਦੇਵਾਂਗਾ ਜੀ, ਜਿਸ ਤਰ੍ਹਾਂ ਤੁਸੀਂ ਆਪਦੇ ਪਿੰਡ, ਘਰ, ਆਪਦੇ ਸ਼ਹਿਰ, ਆਪਦੇ ਸਟੇਟ ਦੇ ਵਿੱਚ ਰਹਿੰਦੇ, ਸਮਝੋ ਵੀ ਇਹ ਵੀ ਸਾਡਾ ਘਰ ਹੀ ਹੈਗਾ, ਇਹ ਸਾਡੀ ਸਟੇਟ ਹੈਗੀ ਹੈ, ਕੋਈ ਵੱਖਰੀ ਨਹੀਂ ਹੈਗੀ। ਇਹ ਤਾਂ ਬਸ ਰਾਜਨੀਤੀ ਦੀ ਵੰਡ ਹੋ ਗਈ ਆ ਤੇ ਅਲੱਗ-ਅਲੱਗ ਉਹ ਬਣ ਗਏ ਆ ਦੋ, ਪਰ ਨਹੀਂ, ਇਹ ਇੱਕੋ ਹੀ ਸਟੇਟ ਹੈਗੀ ਆ, ਕੋਈ ਇਸ 'ਤੇ ਅਲੱਗ ਚੀਜ਼ ਨਹੀਂ ਹੈਗੀ। ਲੋ ਜੀ, ਸਾਡੇ ਨਾਲ ਸਰਦਾਰ ਸਾਹਿਬ ਸੀ, ਇਹਨਾਂ ਗੱਲਬਾਤ ਕੀਤੀ ਸਾਡੇ ਨਾਲ, ਉਹਨਾਂ ਦੱਸਿਆ। ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਤੇ ਅਸੀਂ ਕਰਦੇ ਹਾਂ ਕਿਸੇ ਹੋਰ ਨਾਲ ਗੱਲਬਾਤ। ਹਾਂਜੀ, ਸਾਡੇ ਨਾਲ ਸਰਦਾਰ ਸਾਹਿਬ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਦਾਰ ਜੀ, ਕੀ ਨਾਂ ਹੈ ਆਪਣਾ? ਮੇਰਾ ਨਾਮ ਪਲਵਿੰਦਰ ਸਿੰਘ ਜੀ। ਪਲਵਿੰਦਰ ਸਿੰਘ, ਕਿਹੜੀ ਜਗ੍ਹਾ ਤੋਂ? ਅਸੀਂ ਆਇਆ ਇੰਡੀਆ ਤੋਂ, ਪੰਜਾਬ ਤੋਂ। ਇੰਡੀਆ ਤੋਂ, ਪੰਜਾਬ ਤੋਂ। ਕਿਹੜਾ ਪਿੰਡ? ਮੇਰਾ ਪਿੰਡ ਜੀ ਤਰਾਵੜੀ ਪੈਂਦਾ, ਜ਼ਿਲ੍ਹਾ ਕਰਨਾਲ, ਹਰਿਆਣੇ ਦੇ ਵਿੱਚ। ਸਹੀ ਹੈ। ਅੱਛਾ, ਮੈਂ ਤੁਹਾਨੂੰ ਕੋਈ ਸਵਾਲ ਜਵਾਬ ਪੁੱਛਣੇ ਸੀ ਕਿ ਤੁਸੀਂ ਉਧਰੋਂ ਇੱਧਰ ਆਏ ਹੋ, ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ 'ਚ ਕੀ ਫਰਕ ਹੈ? ਕੋਈ ਲੱਗ ਰਿਹਾ ਫਰਕ? ਹੈ ਵੀ ਬਹੁਤ ਕੁਝ ਫਰਕ ਹੈ, ਕਿਉਂਕਿ ਸਾਨੂੰ ਇਹ ਨਹੀਂ ਵੀ ਉੱਥੇ ਸਾਨੂੰ ਮੁਹੱਬਤ ਨਹੀਂ ਮਿਲਦੀ ਜਾਂ ਪਿਆਰ ਨਹੀਂ ਮਿਲਦਾ। ਉੱਥੇ ਜਿਵੇਂ ਆਪਾਂ ਸਾਰੀ ਉਮਰ ਰਹਿੰਦੇ ਆ, ਇੱਕ ਰੈਗੂਲਰ ਜੀ ਜ਼ਿੰਦਗੀ ਬਣ ਜਾਂਦੀ ਹੈ। ਪਰ ਜਦੋਂ ਕਿਤੇ ਨਵੀਂ ਜਗ੍ਹਾ ਤੇ ਜਾਂਦੇ ਆ ਤੇ ਫਿਰ ਕੁਝ ਨਵਾਂਪਣ ਮਿਲਦਾ। ਤੇ ਜਦੋਂ ਅਸੀਂ ਅਜੇ ਬਾਰਡਰ ਐਂਟਰੀ ਕੀਤੀ ਹੈ ਤੇ ਸਾਨੂੰ ਇੱਥੋਂ ਦੀ ਸਰਕਾਰ ਨੇ, ਇੱਥੋਂ ਦੇ ਵੀਰਾਂ ਨੇ, ਗੌਰਮੈਂਟ ਦੇ, ਚਾਹੇ ਉਹ ਸਿਪਾਹੀ ਨੇ, ਚਾਹੇ ਉਹ ਕੋਈ ਫੌਜੀ ਹੈ, ਚਾਹੇ ਕੋਈ ਆਮ ਵੀਰ ਹੈ, ਉਹਨਾਂ ਨੇ ਸਾਨੂੰ ਬੜੀ ਮੁਹੱਬਤ ਪਿਆਰ ਦਿੱਤਾ ਤੇ ਉਹਨਾਂ ਦਾ ਸ਼ੁਕਰਗੁਜ਼ਾਰ ਆ ਆਪਾਂ। ਤੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ੁਕਰਗੁਜ਼ਾਰ ਆ ਵੀ ਜਿਹਦੀ ਬਦੌਲਤ ਅਸੀਂ ਅੱਜ ਇਕੱਠੇ ਹੋਏ। ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਸੀਂ ਸਾਰੇ ਭਰਾ ਅੱਜ ਸਾਡੇ ਇੱਥੇ ਪਾਕਿਸਤਾਨੀ ਵੀਰ ਨੇ, ਸਾਨੂੰ ਮਿਲਣ ਆਏ ਨੇ। ਸਾਰੇ ਆਪਾਂ ਇੱਕ ਦੂਜੇ ਨਾਲ ਇਕੱਠੇ ਹੋਏ। ਗੁਰੂ ਨਾਨਕ ਪਾਤਸ਼ਾਹ ਦੀ ਇੱਕ ਮੁਹੱਬਤ ਹੀ ਚੀਜ਼ ਹੈ, ਇਸ ਤੋਂ ਉੱਤੇ ਕੁਝ ਹੈ ਵੀ ਕੋਈ ਨਹੀਂ। ਅੱਛਾ, ਤੇ ਇੱਥੇ ਦੇ ਬੰਦਿਆਂ ਨੂੰ ਤੁਸੀਂ ਮਿਲੇ ਹੋ,
ਤੁਹਾਨੂੰ ਇੱਥੇ ਦੇ ਬੰਦਿਆਂ ਨੂੰ ਮਿਲ ਕੇ ਕੋਈ ਫਰਕ ਮਹਿਸੂਸ ਹੋਇਆ ਇੱਧਰ ਦੇ ਬੰਦਿਆਂ 'ਚ ਜਾਂ ਉੱਧਰ ਦੇ ਬੰਦਿਆਂ 'ਚ? ਫਰਕ ਅੱਜ ਅਸੀਂ ਸੱਚੇ ਸੌਦਾ ਗੁਰਦੁਆਰਾ ਸਾਹਿਬ ਗਏ ਸੀ। ਫਰਕ ਇਦਾਂ ਵੀ ਸਾਨੂੰ ਇਦਾਂ, ਇਹ ਸਾਡੇ ਬਜ਼ੁਰਗਾਂ ਦੀ ਧਰਤੀ ਆ ਤੇ ਸਾਡਾ ਪਿੰਡ ਵੀ ਇੱਥੇ ਸ਼ੇਖੂਪੁਰੇ ਜ਼ਿਲ੍ਹੇ ਦੇ ਵਿੱਚ ਲੱਦਿਆਂ ਵਾਲਾ ਸਾਡਾ ਪਿੰਡ ਸੀ ਤੇ ਇਹਨਾਂ ਵੀਰ ਦਾ ਵੀ ਇੱਥੇ ਪਿੰਡ ਇੱਕ ਬਜ਼ੁਰਗ ਹੈ ਅੱਜ ਇਹਨਾਂ ਦਾ ਪਿੰਡ ਸੀ ਜਿੱਥੇ ਅਸੀਂ ਅੱਜ ਗਏ ਸੀ ਪਿੰਡ ਭੰਡੌਰ ਸੱਚਾ ਸੌਦਾ। ਇਹ ਇੱਕ ਬਜ਼ੁਰਗ ਮਿਲਿਆ, ਉਹਨੇ ਇਹਨਾਂ ਦੇ ਦਾਦੇ ਪੜਦਾਦਿਆਂ ਦਾ ਨਾਂ ਦੱਸਿਆ। ਅਸੀਂ ਜਦੋਂ ਇਹ ਸੜਕ ਤੋਂ ਜਾ ਰਹੇ ਸਾਂ ਤੇ ਸਾਨੂੰ ਇਹ ਨਹੀਂ ਲੱਗ ਰਿਹਾ ਸੀ ਵੀ ਅਸੀਂ ਆਇਆ, ਇਦਾਂ ਲੱਗ ਰਿਹਾ ਸੀ ਵੀ ਅਸੀਂ ਆਪਣੇ ਦਾਦੇ ਦੀਆਂ ਅੱਖਾਂ ਦੇ ਨਾਲ ਇਹ ਸਾਰਾ ਜੰਨਤ ਵੇਖ ਰਹੇ ਹਾਂ। ਮਤਲਬ ਜਦੋਂ ਦੱਸ ਰਹੇ ਸੀ ਤੁਸੀਂ ਇਹ ਮਹਿਸੂਸ ਕਰ ਰਹੇ ਹਾਂ ਵੀ ਸਾਡੇ ਬਜ਼ੁਰਗ ਸਾਡੇ ਨਾਲ ਨੇ, ਕਿਉਂਕਿ ਕਿਤੇ ਨਾ ਕਿਤੇ ਇਹਨਾਂ ਪੈਲੀਆਂ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਹਲ ਵਾਹੀ। ਇਹੀ ਗੁਰਦੁਆਰਾ ਸਾਹਿਬ ਦੇ ਵਿੱਚ ਜਵਾਨੀ ਦੇ ਟਾਈਮ ਤੇ ਸਾਡੇ ਬਜ਼ੁਰਗ ਕਿਤੇ ਮੇਲਾ ਵੇਖਣ ਆਇਆ ਕਰਦੇ ਸਨ। ਸਾਨੂੰ ਉਹਨਾਂ ਬਜ਼ੁਰਗਾਂ ਦੀ ਬੜੀ ਯਾਦ ਆਈ ਤੇ ਵਾਹਿਗੁਰੂ ਉਹਨਾਂ ਨੂੰ ਵੀ ਜੰਨਤ ਨਸੀਬ ਕਰੇ, ਉਹ ਜਿੱਥੇ ਵੀ ਨੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ। ਤੇ ਉਹਨਾਂ ਬਜ਼ੁਰਗਾਂ ਦੀ ਬਦੌਲਤ, ਉਹਨਾਂ ਦੀ ਖਿੱਚ ਦੀ ਬਦੌਲਤ ਹੀ ਅਸੀਂ ਜਿਹੜੀ ਸਾਡੀ ਖਿੱਚ ਬਣੀ ਹੁੰਦੀ ਹੈ ਵੀ ਅਸੀਂ ਜਾਈਏ ਯਾਰ ਸਾਡੀ ਮਿੱਟੀ ਇੱਥੋਂ ਤੱਕ ਕਿ ਆ ਬਜ਼ੁਰਗਾਂ ਨੇ ਜੇਬ 'ਚ ਪਾਈ, ਵੇਖੋ ਜੇਬ 'ਚ ਪਾਈ ਆਪਣੇ ਘਰ ਦੀ ਅੱਜ ਮਿੱਟੀ, ਆਪਣੇ ਘਰ ਦੀ ਮਿੱਟੀ ਲੈ ਕੇ ਆਏ ਨੇ। ਲੋ ਜੀ ਬਾਬਾ ਜੀ ਸਾਡੇ ਨਾਲ ਸੀ। ਇਸ ਤੋਂ ਵੱਡੀ ਮੁਹੱਬਤ ਕੀ ਹੋ ਸਕਦੀ? ਬਾਬਾ ਜੀ ਆਪਣੇ ਉੱਥੇ ਗਏ ਸੀ ਪਿੰਡ ਪੁਰਾਣੇ, ਜਿੱਥੇ ਇਹਨਾਂ ਦੇ ਵਾਲਦੈਨ ਜਾਂ ਦਾਦਾ ਜੀ ਜਿੱਥੋਂ ਦੇ ਰਹਿਣ ਵਾਲੇ ਸੀ ਤੇ ਉੱਥੋਂ ਲੈ ਕੇ ਆਏ ਨੇ ਆਪਣੇ ਘਰ ਦੀ ਮਿੱਟੀ ਤੇ ਜਾ ਕੇ ਉੱਥੇ ਵਿਖਾਓਗੇ ਰਿਸ਼ਤੇਦਾਰ? ਬਿਲਕੁਲ ਜੀ ਵਿਖਾਵਾਂਗੇ, ਬਿਲਕੁਲ ਸਾਰਿਆਂ ਨੂੰ ਵਿਖਾਵਾਂਗੇ, ਸਾਰੇ ਬੱਚਿਆਂ ਨੂੰ ਵਿਖਾਵਾਂਗੇ ਵੀ ਆਪਣੇ ਘਰ ਦੀ ਮਿੱਟੀ ਲਿਆਇਆ। ਅੱਛਾ ਬਾਬਾ ਜੀ, ਉਧਰੋਂ ਇੰਡੀਆ 'ਚੋਂ ਆਪਣੇ ਕਾਫੀ ਭਰਾ ਇੱਧਰ ਆਉਣਾ ਚਾਹੁੰਦੇ ਨੇ ਨਨਕਾਣਾ ਸਾਹਿਬ, ਤੇ ਤੁਸੀਂ ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ ਕਿ ਪਾਕਿਸਤਾਨ ਕਿਵੇਂ ਦਾ ਮੁਲਕ ਹੈ, ਉਹਨਾਂ ਦੀ ਜਾਨ ਨੂੰ ਸੇਫਟੀ ਆ ਸਕਦੇ ਨੇ ਜਾਂ ਨਹੀਂ? ਆ ਸਕਦੇ ਨੇ, ਬਹੁਤ ਸੇਫਟੀ ਹੈ। ਅਸੀਂ ਜਾਂਦੇ ਅਗਲੇ ਮੇਲੇ ਤੇ ਸਾਰੇ ਪਰਿਵਾਰ ਸਾਰੇ ਆਈਏ। ਚਲੋ ਨਹੀਂ, ਇਸ ਗੱਲ ਨੂੰ ਸਾਡੀ ਇੰਡੀਅਨ ਗਵਰਨਮੈਂਟ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਇਜਾਜ਼ਤ ਦਿੱਤੀ ਆਉਣ ਦੀ। ਇੱਥੋਂ ਦੀ ਗਵਰਨਮੈਂਟ ਦਾ ਧੰਨਵਾਦ ਹੈ ਜਿਨ੍ਹਾਂ ਸਾਨੂੰ ਇੱਕ ਕਹਿੰਦੇ ਵੀ ਹਥਿਆਰਾਂ ਦੀ ਛਾਂ ਕਰਕੇ ਰੱਖਿਆ, ਜਿੱਥੇ ਵੀ ਇੰਨੀ ਸਿਕਿਉਰਿਟੀ ਸਾਡੀ ਆ, ਇੰਨੀ ਹਿਫਾਜ਼ਤ ਇਹਨਾਂ ਨੇ ਸਾਡੀ ਕੀਤੀ ਹੈ। ਅਸੀਂ ਇਹਨਾਂ ਦਾ ਵੀ ਧੰਨਵਾਦੀ ਹਾਂ, ਇੱਥੋਂ ਦੀ ਸਰਕਾਰ ਦਾ ਵੀ। ਤੇ ਹੁਣ ਇਹੀ ਬਾਬੇ ਨਾਨਕ ਅੱਗੇ ਬੇਨਤੀ ਹੈ ਵੀ ਇਹ ਸਰਕਾਰਾਂ ਦੇ ਵਿੱਚ ਪ੍ਰੇਮ ਪਿਆਰ ਬਣਿਆ ਰਹੇ। ਜੇ ਸਰਕਾਰਾਂ 'ਚ ਪ੍ਰੇਮ ਪਿਆਰ ਬਣਿਆ ਰਹੇਗਾ ਤੇ ਆਮ ਬੰਦੇ ਵਾਸਤੇ ਇੱਕ ਦੂਜੇ ਨੂੰ ਮਿਲਣਾ ਸੌਖਾ ਹੈ, ਮਤਲਬ ਆਸਾਨੀ ਹੋਏਗੀ, ਆ ਜਾ ਸਕ। ਹਾਂਜੀ, ਬਾਕੀ ਇਹ ਵੇ ਵੀ ਇੱਥੇ ਆਉਣਾ ਕੋਈ ਵੱਡੀ ਗੱਲ ਨਹੀਂ, ਕੋਈ ਵੀ ਉੱਥੋਂ ਵੀਜ਼ਾ ਲਵੇ, ਇੱਥੇ ਆਵੇ, ਦਰਸ਼ਨ ਮੇਲੇ ਕਰੇ। ਮੈਂ ਆਉਂਦਿਆਂ ਵੀ ਇੱਕ ਬੇਨਤੀ ਕਰਕੇ ਆਇਆ ਸੰਗਤ ਨੂੰ ਵੀ ਕਈ ਵਾਰ ਇਹ ਸੋਚਦੇ ਨੇ ਵੀ ਸ਼ਾਇਦ ਪਾਕਿਸਤਾਨ ਦਾ ਵੀਜ਼ਾ ਲੱਗ ਜਾਏ ਤੇ ਦੂਜੇ ਦੇਸ਼ ਦਾ ਵੀਜ਼ਾ ਨਹੀਂ ਲੱਗਦਾ। ਉਹ ਮੈਂ ਕਿਹਾ ਇਹ ਗੱਲ ਗਲਤ ਹੈ ਭਾਈ, ਐਸੀ ਗੱਲ ਨਹੀਂ। ਜਿਹੜੇ ਪਾਕਿਸਤਾਨ 'ਚ ਸਾਡੇ ਭਰਾ ਅਮਰੀਕਾ ਕੈਨੇਡਾ ਜਾਂਦੇ ਨੇ ਉਹ ਪਾਕਿਸਤਾਨ ਦੇ ਪਾਸਪੋਰਟ ਤੇ ਜਾਂਦੇ ਨੇ। ਐਸੀ ਗੱਲ ਨਹੀਂ ਹੈਗੀ ਪਾਕਿਸਤਾਨ ਇਹਦੇ ਵੀ ਕੋਈ ਬਦਨਾਮ ਨਹੀਂ ਹੈਗਾ ਜਾਂ ਲੋਕ ਮਾੜੇ ਨਹੀਂ ਹੈਗੇ। ਇੱਥੇ ਵੀ ਉਹਨਾਂ ਦਾ ਵੀ ਦਿਲ ਹੈ, ਸਾਡਾ ਵੀ ਦਿਲ ਹੈ। ਤੇ ਪਾਕਿਸਤਾਨ ਜਾਓ ਤੁਸੀਂ, ਆਪਣੇ ਗੁਰਧਾਮਾਂ ਦੇ ਦਰਸ਼ਨ ਕਰੋ। ਜਿੰਨਾ ਅਸੀਂ ਇੱਥੇ ਆਵਾਂਗੇ ਉਨਾ ਸਾਡਾ ਗੁਰਧਾਮਾਂ ਦੇ ਨਾਲ ਤੇ ਆਪਣੇ ਵੀਰਾਂ ਭਰਾਵਾਂ ਦੇ ਨਾਲ ਪਿਆਰ, ਸਾਡਾ ਮੁਹੱਬਤ ਵਧੇਗੀ। ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ, ਸਿੱਖ ਭਰਾਵਾਂ ਨੇ ਜਿਹੜੇ ਇੱਥੇ ਦੇ ਰਹਿਣ ਵਾਲੇ ਨੇ, ਉਹਨਾਂ ਨੇ ਬਹੁਤ ਸੋਹਣਾ ਅਰੇਂਜਮੈਂਟ ਕੀਤਾ ਰਹਿਣ ਦਾ, ਖਾਣ ਪੀਣ ਦਾ। ਤੇ ਉੱਥੋਂ ਸਾਡੀ SGPC ਸ਼੍ਰੋਮਣੀ ਕਮੇਟੀ, ਉਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਘਰ ਘਰ ਵਿੱਚ ਇਹ ਆਵਾਜ਼ਾਂ ਦਿੱਤਾ ਭਾਈ ਜਿਹਨਾਂ ਦਰਸ਼ਨ ਕਰਨ ਜਾਣਾ ਉਹ ਜਾ ਸਕਦੇ। ਅਸੀਂ ਪਾਸਪੋਰਟ ਦਿੱਤੇ, ਉਹਨਾਂ ਨੇ ਆਪ ਸਾਨੂੰ ਵੀਜ਼ੇ ਲਵਾ ਕੇ, ਆਪ ਸਾਰੀ ਫਾਰਮੈਲਿਟੀ ਪੂਰੀ ਕਰਕੇ ਸਾਨੂੰ ਵੀ ਆਪ ਉਹਨਾਂ ਨੇ ਉਧਰ ਭੇਜਿਆ। ਉੱਥੋਂ ਦੀ ਕਮੇਟੀ ਦਾ, ਦੋਵਾਂ ਸਰਕਾਰਾਂ ਦਾ ਤੇ ਖਾਸ ਕਰਕੇ ਤੁਹਾਡਾ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਆਇਆਂ ਨੂੰ ਇੰਨੀ ਮੁਹੱਬਤ, ਇੰਨਾ ਪਿਆਰ ਦਿੱਤਾ। ਤੁਹਾਡੇ ਰੀਣੀ ਆ। ਅੱਛਾ ਜੀ, ਅਸੀਂ ਸਰਦਾਰ ਹੋਰਾਂ ਨਾਲ ਗੱਲਬਾਤ ਕੀਤੀ, ਬਹੁਤ ਮਜ਼ਾ ਆਇਆ ਤੇ ਬਹੁਤ ਮਿਹਰਬਾਨੀ, ਤੁਸੀਂ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਅੱਛਾ ਜੀ, ਤੁਸੀਂ ਜੁੜੇ ਹੋ ਸਾਡੇ ਚੈਨਲ ਨਾਲ, ਸੋਸ਼ਲ ਅਲਰਟ ਨਾਲ, ਤੇ ਸਾਡੀਆਂ ਵੀਡੀਓ ਦੇਖ ਰਹੇ ਹੋ। ਉਮੀਦ ਕਰਦੇ ਹਾਂ ਕਿ ਤੁਹਾਨੂੰ ਮਜ਼ਾ ਆਇਆ ਹੋਵੇਗਾ ਤੇ ਇੰਜ ਹੀ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ। ਕੀ ਹਾਲ ਹੈ ਸਰਦਾਰ ਜੀ, ਠੀਕ ਹੋ? ਠੀਕ ਠਾਕ ਹੈ ਜੀ, ਠੀਕ ਠਾਕ। ਹੋਰ ਸਿਹਤ ਵੀ ਹੈ ਠੀਕ ਹੈ? ਸਭ ਕਿਰਪਾ ਤੁਹਾਡੀ। ਅੱਛਾ, ਪਾਕਿਸਤਾਨ ਆ ਕੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ? ਬੜਾ ਹੀ ਪਿਆਰਾ ਲੱਗ ਰਿਹਾ, ਇੱਥੇ ਬਹੁਤ ਹੀ ਪਿਆਰ ਮਿਲਦਾ। ਤੇ ਜਦੋਂ ਤੁਸੀਂ ਮੈਨੂੰ ਇਹ ਦੱਸੋਗੇ ਕਿ ਉਧਰਲੇ ਪੰਜਾਬ 'ਚ ਤੇ ਇੱਧਰਲੇ ਪੰਜਾਬ 'ਚ ਕੀ ਫਰਕ ਹੈ? ਜਿੱਥੇ ਤੱਕ ਪਬਲਿਕ ਦਾ ਤਾਲੁਕ ਹੈ ਤੇ ਕੋਈ ਫਰਕ ਨਹੀਂ ਹੈ, ਸਾਰੇ ਇੱਕੋ ਜਿਹੇ ਹਨ। ਪੰਜਾਬੀਆਂ ਦਾ ਜਜ਼ਬਾ ਜਿਹੜਾ ਬੜਾ ਮਹਾਨ ਹੈ, ਸੇਵਾ ਭਾਵ ਬੜੀ ਹੈ। ਪੰਜਾਬੀਆਂ ਵਰਗਾ ਕੋਈ ਪੈਦਾ ਹੀ ਨਹੀਂ ਹੋਇਆ। ਤੇ ਬਾਕੀ ਇਹ ਹੈ ਕਿ ਆਪਸ ਦੇ ਸਮੇਂ ਦੇ ਹਾਲਾਤ ਜਿਹੜੇ ਨੇ ਉਸ ਮੁਤਾਬਕ ਅਲੱਗ-ਅਲੱਗ ਗੌਰਮੈਂਟਾਂ ਅਲੱਗ-ਅਲੱਗ ਤਰੀਕੇ। ਠੀਕ ਹੋ ਗਿਆ। ਤੇ ਤੁਸੀਂ ਉਧਰੋਂ ਆਏ ਹੋ ਇੰਡੀਆ 'ਚੋਂ, ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਜੰਮੂ ਕਸ਼ਮੀਰ ਤੋਂ ਆਏ। ਜੰਮੂ ਕਸ਼ਮੀਰ ਤੋਂ। ਪਿੰਡ ਦਾ ਕੋਈ ਨਾਮ? ਆ ਪਿੰਡ ਦਾ ਨਾਮ ਹੈ ਕਜਵਾਨੀ ਬਾਈਪਾਸ ਜੰਮੂ। ਜਵਾਨੀ ਬਾਈਪਾਸ ਜੰਮੂ।
ਤੇ ਤੁਸੀਂ ਉਧਰੋਂ ਆਏ ਹੋ ਇੰਡੀਆ ਦੇ ਵਿੱਚੋਂ, ਤੁਹਾਨੂੰ ਇੱਧਰ ਦੀ ਕੋਈ ਸਿਕਿਉਰਿਟੀ ਦਾ ਜਾਂ ਆਉਣ 'ਚ ਕੋਈ ਦੁਸ਼ਵਾਰੀ, ਕੋਈ ਮਸਲਾ ਤਾਂ ਨਹੀਂ ਹੋਇਆ? ਨਹੀਂ, ਕੋਈ ਮਸਲਾ ਨਹੀਂ ਹੋਇਆ। ਜਿਹੜਾ ਕਿ ਸਿਕਿਉਰਿਟੀ ਦਾ ਕੰਮ ਸੀ ਉਹਨੇ ਆਪਣਾ ਕੰਮ ਪ੍ਰਾਪਰ ਕੀਤਾ ਹੈ। ਅਸੀਂ ਵੀ ਸਹਿਯੋਗ ਦਿੱਤਾ ਹੈ, ਉਹਨਾਂ ਨੇ ਵੀ ਸਹਿਯੋਗ ਦਿੱਤਾ ਹੈ ਔਰ ਬੜੇ ਅੱਛੇ ਤਰੀਕੇ ਨਾਲ ਜਿਤਨੇ ਵੀ ਪਬਲਿਕ ਸੀ ਉਹ ਆਪਣੀ ਸਿਕਿਉਰਿਟੀ ਦਾ ਕੰਮ ਕਰਵਾ ਕੇ ਸਿਕਿਉਰਿਟੀ ਦੀ ਜੋ ਸ਼ਰਤਾਂ ਨੇ ਉਹ ਪੂਰੀਆਂ ਕਰਕੇ ਤੇ ਇੰਟਰ ਕੀਤਾ ਪਾਕਿਸਤਾਨ ਵਿੱਚ। ਤੇ ਤੁਸੀਂ ਇੱਥੇ ਨਨਕਾਣਾ ਸਾਹਿਬ ਆਏ ਹੋ, ਤੁਹਾਨੂੰ ਬਾਬਾ ਗੁਰੂ ਨਾਨਕ ਸਾਹਿਬ ਦੇ ਮੱਥਾ ਟੇਕ ਕੇ ਕਿਹਦਾ ਲੱਗ ਰਿਹਾ? ਮੱਥਾ ਟੇਕ ਕੇ ਇਸ ਤਰ੍ਹਾਂ ਲੱਗ ਰਿਹਾ ਕਿ ਸਾਨੂੰ ਇੱਕ ਨਵਾਂ ਜੀਵਨ ਮਿਲਿਆ ਹੈ। ਅਸੀਂ ਬੜੇ ਤਰਸਦੇ ਸਾਂ, ਮੈਂ ਤਾਂ ਲਗਭਗ 70 ਸਾਲ ਤੋਂ ਤਰਸ ਰਿਹਾ ਸਾਂ ਕਿ ਉਹ ਦਿਨ ਕਦੋਂ ਸੁਭਾਗ ਭਰਿਆ ਦਿਨ ਆਏਗਾ ਜਦ ਕਿ ਬਾਬਾ ਨਾਨਕ ਜੀ ਦੇ ਚਰਨ ਬੋਸ਼ਾਂਗੇ, ਚਰਨ ਛੂਆਂਗੇ। तो प्रभु ने और बाबा नानक ने कृपा की है, तो जब मौका बख्शिया यहाँ के चरण छू के सारी यार बिल्कुल खुश हो गया। बहुत ही तबीयत खुश हुई है, इस तरह महसूस होया कि नवा जीवन मिल गया। ਲੋ ਜੀ, ਸਰਦਾਰ ਸਾਹਿਬ ਨਾਲ ਸਾਨੂੰ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੇ ਨਾਲ ਇੱਕ ਬੈਠੇ ਨੇ ਆਂਟੀ, ਅਸੀਂ ਹੁਣ ਇਹਨਾਂ ਨਾਲ ਗੱਲ ਕਰਾਂਗੇ ਕਿ ਇਹਨਾਂ ਨੂੰ ਕਿਵੇਂ ਲੱਗਾ ਨਨਕਾਣਾ ਸਾਹਿਬ ਆ ਕੇ। ਇਹ ਤੁਹਾਡਾ? ਰਣਜੀਤ ਕੌਰ। ਤੁਹਾਡਾ ਨਾਮ ਹੁਣ ਪੁੱਛ ਲੈਂਦੇ ਆ, ਕੀ ਨਾਮ ਹੈ? प्रोफेसर हरबंस सिंह। ਪ੍ਰੋਫੈਸਰ हरबंस सिंह। ਪ੍ਰੋਫੈਸਰ ਹਰਬੰਸ ਸਿੰਘ। ਤੇ ਇਹਨਾਂ ਦੀ ਬੇਟੀ ਦਾ ਨਾਮ ਹੈ ਚਰਨਜੀਤ ਕੌਰ। ਚਰਨਜੀਤ ਕੌਰ। पहली बार। ਤੇ ਤੁਹਾਨੂੰ ਕਿਹਦਾ ਲੱਗ ਰਿਹਾ ਇੱਥੇ ਆ ਕੇ? बहुत अच्छा, इस तरह लगता है कि कोई अलौकिक नज़ारा देख रहे हैं। ਤੇ ਤੁਸੀਂ ਇੱਥੇ ਕਿਦੋਂ ਕੁਦੇ ਆਏ ਹੋ? ਪਾਕਿਸਤਾਨ ਅੱਜ ਹੀ? ਅਸੀਂ ਕੱਲ ਆਏ ਰਾਤ ਨੂੰ। ਹਾਂਜੀ। ਤੇ ਇੱਥੇ ਨਨਕਾਣਾ ਸਾਹਿਬ ਤੋਂ ਇਲਾਵਾ ਤੁਸੀਂ ਕਿੱਥੇ ਕਿੱਥੇ ਫਿਰੇ ਹੋ? ਓਨਲੀ ਕੱਲ ਨਨਕਾਣਾ ਸਾਹਿਬ ਪੁੱਜੇ, ਅੱਜ ਫਰੂਕਾਬਾਦ ਗਏ ਆ, ਸੱਚਾ ਸੌਦਾ। ਹਾਂ। ਤੇ ਤੁਹਾਡਾ ਨਾਮ ਕੀ ਹੈ? गगनदीप कौर। ਇਹ ਆਂਟੀ ਜੀ ਇੱਕ ਹੋਰ ਨੇ ਆਪਣੇ ਨਾਲ, ਤੇ ਆਂਟੀ ਜੀ ਦਾ ਨਾਮ ਕੀ ਹੈ? गगनदीप कौर। ਗਗਨਦੀਪ ਕੌਰ। ਤੁਸੀਂ ਕਿੱਥੋਂ ਦੇ ਹੋ? मैं भी जम्मू दी हां, बेटियां। ਅੱਛਾ, ਤੁਸੀਂ ਭੈਣਾਂ ਹੋ। हाँ जी। ਮਾਸ਼ਾਅੱਲਾ। ਤੇ ਤੁਸੀਂ ਫਸਟ ਟਾਈਮ ਆਏ ਹੋ? फर्स्ट टाइम। ਤੁਹਾਨੂੰ ਕਿਹਦਾ ਲੱਗਿਆ ਇੱਥੇ ਆ ਕੇ ਪਾਕਿਸਤਾਨ? They can, I consider myself very lucky. Not only me, all the pilgrims have come from Jammu, from all over world. कि ਸਾਨੂੰ ਇਹ ਮੌਕਾ ਅਸੀਂ ਕਹਿੰਦੇ ਕਿ ਅਸੀਂ ਵਾਹਿਗੁਰੂ ਇਹ ਸਾਡਾ ਸੁਪਨਾ ਸੀ, ਅਸੀਂ ਅਰਦਾਸ ਕਰਦੇ ਹੁੰਦੇ ਸੀ, ਅੱਜ ਸਾਡਾ ਸੁਪਨਾ ਸੱਚ ਹੋ ਗਿਆ। ਚਲੋ, ਮਤਲਬ ਖੁਸ਼ੀ ਹੋ ਰਹੀ ਹੈ, ਸੁਪਨਾ ਪੂਰਾ ਹੋ ਗਿਆ। ਹਾਂ, ਅਸੀਂ ਕਹਿੰਦੇ ਵਾਹਿਗੁਰੂ ਜੀ ਸਾਨੂੰ ਹਰ ਸਾਲ ਲਿਆਓ, ਹਰ ਸਾਲ ਲਿਆਓ ਸਾਨੂੰ। ਅਸੀਂ ਆ ਕੇ ਤੁਹਾਡੇ ਹਰ ਸਾਲ ਤੁਸੀਂ ਆਣਾ ਚਾਹੁੰਦੇ? ਬਿਲਕੁਲ ਆਉਣਾ ਚਾਹੁੰਦੇ ਹਾਂ। ਹਾਂਜੀ, ਸਾਡੇ ਨਾਲ ਨਵੇਂ ਸਰਦਾਰ ਸਾਹਿਬ ਆਏ ਨੇ, ਆਇਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। अस्सलाम वालेकुम। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਆਪਣਾ? ਜਸਮੀਤ ਸਿੰਘ। ਜਸਮੀਤ ਸਿੰਘ। ਹਾਂਜੀ ਕਿਹੜੀ ਜਗ੍ਹਾ ਤੋਂ? ਅਸੀਂ ਦਿੱਲੀ ਇੰਡੀਆ ਤੋਂ ਆਏ ਹਾਂ। ਦਿੱਲੀ? ਦਿੱਲੀ। ਦਿੱਲੀ ਇੰਡੀਆ ਤੋਂ ਆਏ। ਜੀ ਜੀ ਜੀ। ਤੇ ਅੱਜ ਹੀ ਆਏ ਹੋ ਤੁਸੀਂ ਪਾਕਿਸਤਾਨ? ਅਸੀਂ ਕੱਲ ਆਏ ਸੀ। ਪਹਿਲੇ ਕਿਹੜੀ ਜਗ੍ਹਾ ਤੇ ਸੀ? ਕੱਲ ਅਸੀਂ ਇੱਥੇ ਸੀ ਤੇ ਅੱਜ ਸਵੇਰੇ ਸੱਚਾ ਸੌਦਾ ਗਏ ਸੀ ਗੁਰਦੁਆਰੇ ਅਸੀਂ ਅੱਜ। ਸਹੀ ਹੋ ਗਿਆ। ਤੇ ਤੁਹਾਨੂੰ ਪਾਕਿਸਤਾਨ ਆ ਕੇ ਕਿਹਦਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਅੱਛਾ ਅਰੇਂਜਮੈਂਟ ਇੱਥੇ। ਪੁਲਿਸ ਨੇ ਬਹੁਤ ਸਾਨੂੰ ਕੋਆਪਰੇਟ ਕੀਤਾ ਹੈ, ਇਮੀਗ੍ਰੇਸ਼ਨ ਨੇ ਕੋਆਪਰੇਸ਼ਨ ਕੀਤਾ ਸਾਨੂੰ, ਇੱਥੇ ਦੀ ਪ੍ਰਬੰਧਕ ਕਮੇਟੀ ਨੇ ਬਹੁਤ ਕੋਆਪਰੇਟ ਕੀਤਾ, ਬਹੁਤ ਅੱਛਾ ਇੰਤਜ਼ਾਮ ਕੀਤਾ। ਤੇ ਤੁਸੀਂ ਇਹ ਦੱਸੋਗੇ ਕੋਈ ਥੋੜਾ ਜਿਹਾ ਕਿ ਉਧਰਲੇ ਪੰਜਾਬ 'ਚ ਤੇ ਇਧਰਲੇ ਪੰਜਾਬ 'ਚ ਕੋਈ ਫਰਕ ਲੱਗਾ ਤੁਹਾਨੂੰ? ਕੋਈ ਫਰਕ ਨਹੀਂ ਹੈਗਾ, ਇੱਕ ਮਾੜਾ ਜਿਹਾ ਵੀ ਫਰਕ ਨਹੀਂ ਹੈਗਾ ਉੱਥੇ। ਸਹੀ ਹੋ ਗਿਆ। ਤੇ ਪਾਕਿਸਤਾਨ ਦੀ ਜਿਹੜੀ ਹਕੂਮਤ ਉਹਨੇ ਸਿਕਿਉਰਿਟੀ ਦਾ ਬੰਦੋਬਸਤ ਕੀਤਾ ਸੀ ਤੁਹਾਡੇ ਵਾਸਤੇ, ਤੇ ਤੁਸੀਂ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ? ਤੇ ਇੱਕੋ ਗੱਲ ਹੈ ਕਿ ਉਹ ਬਹੁਤ ਅੱਛਾ ਇੰਤਜ਼ਾਮ ਕੀਤਾ ਹੈ, ਸਾਡੇ ਨਾਲ ਸਾਰੀ ਸਿਕਿਉਰਿਟੀ ਨਾਲੋਂ ਨਾਲ ਰਹੀ ਹੈ, ਪੁਲਿਸ ਵੀ ਨਾਲ ਹੈਗੀ ਹੈ, ਰੇਂਜਰਸ ਵੀ ਨਾਲ ਨੇ ਸਾਡੇ, ਤੇ ਹੋਰ ਜਿਹੜੇ ਪੂਰਾ ਸਪੋਰਟ ਦਿੱਤਾ ਹੈ, ਪੂਰਾ ਕੋਆਪਰੇਸ਼ਨ ਕੀਤਾ ਉਹਨਾਂ ਨੇ, ਕੁਝ ਵੀ ਸਾਨੂੰ ਕੋਈ ਦਿੱਕਤ ਨਹੀਂ ਆਈ। ਸੱਚਾ ਸੌਦਾ ਹੋ ਕੇ ਆਏ ਅਸੀਂ, ਉਹਨੇ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ, ਬਲਕਿ ਸਾਡੇ ਨਾਲ ਖੜੇ ਨੇ, ਸਾਨੂੰ ਸਾਰੇ ਹੈਲਪ ਕਰਦੇ ਪਏ ਨੇ ਸਾਡੇ। ਅਸਲਾਮ ਵਾਲੇਕੁਮ। ਸਾਡੇ ਨਾਲ ਅੰਕਲ ਜੀ ਨੇ। ਹਾਂਜੀ ਹਾਂਜੀ ਸਰ। ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਉਧਰ ਸਾਡੇ ਇੰਡੀਆ 'ਚ ਹੋਰ ਵੀ ਭਰਾ ਨੇ ਇੱਧਰ ਪਾਕਿਸਤਾਨ ਆਉਣਾ ਚਾਹੁੰਦੇ ਨੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਉਹਨਾਂ ਨੂੰ ਕਹਾਂਗੇ ਜਲਦੀ ਤੋਂ ਜਲਦੀ ਆਉਣ। ਪਾਕਿਸਤਾਨ 'ਚ ਕੋਈ ਜਾਣ ਦਾ ਕੋਈ ਮਸਲਾ ਨਹੀਂ ਸੇਫ? ਹਾਂਜੀ, ਬਿਲਕੁਲ ਸੇਫਟੀ ਹੈ, ਬਹੁਤ ਵਧੀਆ, ਅੱਛਾ ਲੱਗਦਾ ਜੀ ਇੱਧਰ ਆ ਕੇ। ਅੱਛਾ ਜੀ, ਤੁਸੀਂ ਜੁੜੇ ਹੋ ਸਾਡੇ ਚੈਨਲ ਨਾਲ, ਸੋਸ਼ਲ ਅਲਰਟ ਨਾਲ, ਤੇ ਸਾਡੀਆਂ ਵੀਡੀਓ ਦੇਖ ਰਹੇ ਹੋ। ਉਮੀਦ ਕਰਦੇ ਹਾਂ ਕਿ ਤੁਹਾਨੂੰ ਮਜ਼ਾ ਆਇਆ ਹੋਵੇਗਾ, ਤੇ ਇੰਝ ਹੀ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ।